ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਵੱਡੀ ਸਿਆਸੀ ਹਲਚਲ ਤੋਂ। ਸ਼ਰਮਾ ਜੀ ਰਾਜ ਸਭਾ ਮੈਂਬਰ ਤਾਂ ਗਏ ਚਲੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਮਾਨਤਾ ਵੀ ਮਿਲ ਗਈ। ਅਗਲੀ ਖਬਰ ਦੇ ਵਿੱਚ ਆਪਾਂ ਚਰਚਾ ਵੀ ਕਰਾਂਗੇ। ਹੁਣ ਕਹਿੰਦੇ ਵਿਧਾਇਕਾਂ ਨੂੰ ਨੱਕਾ ਲਾਉਣਾ ਮੁਸ਼ਕਲ ਹੋ ਗਿਆ ਜੀ, ਐਮਰਜੈਂਸੀ ਬੈਠਕ ਤੱਕ ਸੱਦ ਲਈ ਹੈ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੇ ਇੱਕ ਨਹੀਂ ਦੋ ਨਹੀਂ, ਜਦੋਂ 7 ਰਾਜ ਸਭਾ ਮੈਂਬਰ ਬੀਜੇਪੀ ਚ ਗਏ ਜੀ ਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਮਨੀਸ਼ ਸਿਸੋਦੀਆ ਵੀ ਹਰਕਤ ਚ ਆਏ ਤੇ ਲੀਡਰਾਂ ਨੂੰ ਬੋਲਣ ਦੀਆਂ ਹਦਾਇਤਾਂ ਵੀ ਹੋਈਆਂ ਕਿ ਬੋਲੋ ਆ ਕੇ ਵੱਖ-ਵੱਖ ਪਲੇਟਫਾਰਮਾਂ ਤੇ, ਸੋਸ਼ਲ ਮੀਡੀਆ ਤੇ। ਦੇਖੋ, ਇੱਕ ਗੱਲ ਸਪਸ਼ਟ ਹੈ ਕਿ ਇਹ ਪਾਰਟੀ ਸਿਰਫ ਤੇ ਸਿਰਫ ਨਿੱਜ ਨੂੰ ਧਿਆਨ ਚ ਰੱਖ ਕੇ ਲੜਾਈ ਲੜਦੀ ਹੈ, ਕਦੇ ਲੋਕ ਮੁੱਦਿਆਂ ਨੂੰ ਲੈ ਕੇ ਲੜਾਈ ਲੜਦੀ ਨਹੀਂ ਦੇਖੀ ਆਪਾਂ। ਸਹੀ ਹੈ, ਬਿਲਕੁਲ ਜੀ। ਸੋ ਹੁਣ ਵੀ ਇਹਨਾਂ ਨੂੰ ਹੱਥਾਂ ਪੈਰਾਂ ਦੀ ਇਸ ਕਦਰ ਪਈ ਹੈ ਕਿਤੇ ਸਰਕਾਰ ਤਾਂ ਨਹੀਂ ਡਿੱਗ ਜਾਏਗੀ। ਵੈਸੇ ਤਾਂ ਭਾਰਤੀ ਜਨਤਾ ਪਾਰਟੀ ਨੇ 7 ਰਾਜ ਸਭਾ ਮੈਂਬਰ ਲੈ ਕੇ ਕੋਈ ਮੱਲ ਨਹੀਂ ਮਾਰ ਲਈ, ਕਿਉਂਕਿ ਇਹਨਾਂ ਚੋਂ ਗਰਾਊਂਡ ਦਾ ਲੀਡਰ ਕੋਈ ਵੀ ਨਹੀਂਗਾ। ਪਰ ਤਾਂ ਵੀ ਵਰਕਰਾਂ ਦੇ ਵਿੱਚ ਨਿਰਾਸ਼ਾ ਜ਼ਰੂਰ ਹੋਊਗੀ ਕਿ ਸਰਕਾਰ ਜਦ ਬਣੂਗੀ ਤਦ ਦੇਖਾਂਗੇ। ਜਿਹੜੇ ਹੁਣ ਰਾਜ ਸਭਾ ਗਏ ਨੇ ਉਹਨਾਂ ਗਾਹਾਂ ਨੂੰ ਵੀ ਕਿਹਨੂੰ ਭੇਜਣਗੇ, ਫਿਰ ਹਿਸਾਬ ਲਾ ਲਓ ਕਿ ਅੱਜ ਦੀ ਤਰੀਕ 'ਚ 2 ਮੈਂਬਰ ਨੇ ਜੀ। ਸਹੀ ਹੈ। ਪੰਜਾਬ ਦੇ ਵਿੱਚ MLA 2 ਨੇ ਬੀਜੇਪੀ ਕੋਲ, ਤੇ ਰਾਜ ਸਭਾ ਦੇ ਮੈਂਬਰ ਤੁਹਾਡੇ ਕੋਲ ਪੰਜਾਬ 'ਚੋਂ 6 ਹੋ ਗਏ। ਤੇ ਇਹਦਾ ਅਰਥ ਕੀ ਲਾਈਏ ਕਿ ਇਹਦਾ ਮਤਲਬ ਤੁਸੀਂ ਲੋਕਾਂ ਦੀ ਚੁਣੀ ਰਾਏ ਨੂੰ ਮਨਜ਼ੂਰ ਨਹੀਂ ਕਰਦੇ, ਤੁਸੀਂ ਆਪ ਹੁਦਰੀਆਂਪਣ ਕਰਦੇ ਹੋ। ਇਸ ਲਈ ਬੀਜੇਪੀ ਦੇ ਵਰਕਰ 'ਚ ਵੀ ਇੱਕ ਨਿਰਾਸ਼ਾ ਹੈ ਇਹਦੇ ਨਾਲ। ਸਹੀ ਹੈ, ਬਿਲਕੁਲ। ਖਾਸ ਕਰਕੇ ਉਹ ਜਿਹੜੇ ਸੋਚਦੇ ਸੀਗੇ ਚਲ ਚੋਣ ਲੜਾਂਗੇ, ਹੋ ਸਕਦਾ ਇੱਧਰ ਨਹੀਂ ਤਾਂ ਉੱਧਰ ਗੱਲ ਬਣੂਗੀ, ਹੁਣ ਉਹ ਲੱਗਦਾ ਕਿ ਜੇ ਬਾਹਰੋਂ ਹੀ ਲਿਆ ਕੇ ਸਾਰਾ ਕੁਝ ਰਾਜ ਭਾਗ ਦੇਣਾ ਫਿਰ ਸਾਡੇ ਹਿੱਸੇ ਕੀ। ਪਰ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਵਿੱਚ ਡਰ ਹੈ। ਜੀ ਉਹਨੂੰ ਡਰ ਇਸ ਕਦਰ ਹੈ ਕਿ ਹੁਣੇ ਜਿਹੜੇ ਗਏ ਨੇ ਕਿਤੇ ਆਪਣੇ ਪੁਰਾਣੇ ਤਾਲੁਕਾਤ, ਪੁਰਾਣੇ ਰਿਸ਼ਤੇ ਵਰਤ ਕੇ ਸਾਡੇ MLA ਨਾ ਲੈ ਜਾਣ। ਸਹੀ ਹੈ, ਬਿਲਕੁਲ ਜੀ। ਸਹੀ। ਸਵਾਲ ਸਰਕਾਰ ਬਣਾਉਣ ਦਾ ਨਹੀਂ ਬੀਜੇਪੀ ਦਾ, ਸਵਾਲ ਆਮ ਆਦਮੀ ਪਾਰਟੀ ਸਰਕਾਰ ਡੇਗਣ ਦਾ। ਕੇਜਰੀਵਾਲ ਐਂਡ ਪਾਰਟੀ ਨੂੰ ਇਸ ਗੱਲ ਦਾ ਫਿਕਰ ਹੈ, ਕਿਉਂਕਿ ਵਿਚਾਰਧਾਰਕ ਤੌਰ ਤੇ ਇਹਨਾਂ ਦਾ ਕੋਈ ਸਿਧਾਂਤ ਨਹੀਂ, ਉਹ ਆਪਣੇ ਪੱਕੇ ਸਿਧਾਂਤ ਤੇ ਚੱਲਦੇ ਨੇ ਤੇ ਉਸ ਨੂੰ ਪੂਰਤੀ ਕਰਨ ਦੀ ਉਹਨਾਂ ਨੂੰ ਕਿਸੇ ਸਿਧਾਂਤ ਵਾਲਾ ਵੀ ਲਿਆਉਣਾ ਪਵੇ ਕੋਈ ਚੱਕਰ ਨਹੀਂ। ਤੇ ਇਹ ਤਾਂ ਹੈ ਹੀ ਸਿਧਾਂਤ ਹੀਣ ਨੇ। ਸੋ ਜਦੋਂ ਇਹਨਾਂ ਕੋਲ ਕੋਈ ਵਿਚਾਰਧਾਰਾ ਹੀ ਨਹੀਂ, ਫਿਰ ਇਹੋ ਜਿਹੇ ਬੰਦਿਆਂ ਨੂੰ ਉਹ ਕਹਿੰਦੇ ਕਿ ਸਾਡੇ ਕੋਲ ਫਿੱਟ ਹੋ ਸਕਦੇ ਨੇ, ਅਸੀਂ ਉਹਨੂੰ ਆਪਣੇ ਸੰਚ 'ਚ ਢਾਲ ਸਕਦੇ। ਬਿਲਕੁਲ। ਹੁਣ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ 94 MLA ਨੇ, ਉਹਨਾਂ ਦੇ ਨਾਲ ਪਹਿਲਾਂ ਹੀ ਇਹਨਾਂ ਨੇ ਹਲਕਾ ਇੰਚਾਰਜ, ਇਲਾਕਾ ਇੰਚਾਰਜ ਇੱਕ ਪੈਰਲਰ ਲਾਏ ਹੋਏ ਨੇ ਜੀ, ਤਾਂ ਕਿ ਉਹਨਾਂ ਦੇ ਮਨ 'ਚ ਡਰ ਰਹੇ ਕਿ ਤੁਹਾਡੀ ਟਿਕਟ ਕੱਟ ਕੇ ਇੱਧਰ ਦਿੱਤੀ ਜਾ ਸਕਦੀ ਹੈ। ਠੀਕ ਹੈ। ਹੁਣ ਜੇ ਉਹਨਾਂ 'ਚੋਂ ਬੀਜੇਪੀ ਤੋੜਨ ਤੇ ਹੀ ਆ ਜਾਵੇ ਤਾਂ ਬੀਜੇਪੀ ਲਈ ਔਖਾ ਨਹੀਂ ਹੈ। ਤੇ ਜੇ ਉਹ ਤੋੜਦੇ ਨੇ, ਹੋ ਸਕਦਾ ਫਿਰ ਭਗਵੰਤ ਮਾਨ ਫਿਰ ਪ੍ਰੈਸ ਕਾਨਫਰੰਸ ਕਰਨ ਕਿ ਤਾਂ ਉਹ ਗਏ ਨੇ ਜਿਨ੍ਹਾਂ ਦੀ ਅਸੀਂ ਟਿਕਟ ਕੱਟਣੀ ਸੀ, ਇਹਨਾਂ ਨੂੰ ਅਸੀਂ ਕਹਿਤਾ ਸੀ ਕਿ ਤੁਹਾਨੂੰ ਟਿਕਟ ਨਹੀਂ ਦੇਣੀ, ਇਸ ਲਈ ਚਲੇ ਗਏ। ਸਹੀ ਗੱਲ ਹੈ। ਮਤਲਬ ਅਗਲੀ ਸਕ੍ਰਿਪਟ ਵੀ ਇਹਨਾਂ ਨੇ ਤਿਆਰ ਕਰਕੇ ਰੱਖੀ ਹੋਈ ਹੈ ਕਿ ਜੇ ਚਲੇ ਜਾਣ। ਬਿਲਕੁਲ। ਪਰ ਰਾਜਨੀਤਿਕ ਮਾਹਰ ਕਹਿੰਦੇ ਵੀ ਬੀਜੇਪੀ ਨੇ ਅਜੇ ਕੀ ਕਰਨਾ ਹੈ ਲਿਜਾ ਕੇ 30-40, ਜਦ ਚੋਣ 6 ਮਹੀਨੇ ਨੂੰ ਹੋ ਜਾਣੀਆਂ। ਇਸ ਲਈ ਕਹਿੰਦੇ ਜੋ ਲੈ ਕੇ ਜਾਣਗੇ ਚੋਣਾਂ ਤੋਂ ਪਹਿਲਾਂ, ਕਦੇ 2 ਚਲੇ ਗਏ, ਕਦੇ 5 ਚਲੇ ਗਏ, 4 ਚਲੇ ਗਏ, ਰੋਜ਼ ਖਬਰ ਤਾਂ ਲੱਗੂਗੀ ਅਗਲਿਆਂ ਦੀ, ਰੋਜ਼ ਚਰਚਾ ਹੋਊਗੀ, ਨਹੀਂ ਇੱਕੋ ਦਿਨ ਚਰਚਾ ਹੋ ਕੇ ਨਿਬੜ ਜੂ ਕੰਮ। ਸਹੀ ਹੈ। ਉਹ ਇੱਥੇ ਦਾ ਦਲ ਬਦਲੀ ਵਾਲਾ ਮਸਲਾ ਸੀ ਤਾਂ 7 ਦੇ 7 ਲੈ ਕੇ ਗਏ, ਕੱਲ ਨੂੰ ਕੋਈ ਕੋਰਟ ਕਚਹਿਰੀ ਦੇ ਮਾਮਲੇ 'ਚ ਨਾ ਫਾਜੀ, ਜਦੋਂ ਕਿ ਅਜੇ ਵੀ ਅਦਾਲਤੀ ਪ੍ਰਕਿਰਿਆ 'ਚ ਹੈਗੇ ਨੇ ਬੰਦੇ। ਪਰ ਇੱਥੇ MLA ਵਾਲੇ ਮਾਮਲੇ 'ਚ ਤਾਂ ਜੇ ਰੱਦ ਵੀ ਹੋ ਜਾਊਗੀ ਤਾਂ ਵੀ 6 ਮਹੀਨੇ ਦੇ ਅੰਦਰ ਅੰਦਰ ਚੋਣ ਹੋਣੀ ਹੈ, ਤੇ ਇਸ ਲਈ ਚੋਣ ਆਮ ਚੋਣਾਂ ਦੇ ਨਾਲ ਹੀ ਹੋਊਗੀ। ਸੋ ਇਸ ਲਈ ਉਹ ਕਹਿੰਦੇ ਕਿ ਫਿਰ ਉਹ ਇਸ ਤਰੀਕੇ ਨਾਲ ਲੈ ਕੇ ਜਾਣਗੇ। ਪਰ ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ ਹੈ। ਇਹਨਾਂ ਨੂੰ ਲੱਗਿਆ ਕਿ 7 ਜਿਹੜੇ ਗਏ ਹੁਣ ਕਿਤੇ ਮਗਰੇ MLA, ਦੇਖੋ ਇੱਕ ਗੱਲ ਤਾਂ ਹੈ ਕਿ MLA ਨੂੰ ਵੀ ਲੱਗਦਾ ਕਿ ਹੁਣ ਮੌਕਾ ਹੈ, ਸ਼ਾਇਦ ਸਾਡਾ ਮੁੱਲ ਪੈ ਜਾਵੇ, ਸ਼ਾਇਦ ਸਾਡੀ ਪੁੱਛ ਪ੍ਰਤੀਤ ਵੱਜ ਜਾਵੇ, ਸ਼ਾਇਦ DC ਤੇ SSP ਸਾਡਾ ਫੋਨ ਚੱਕਣ ਲੱਗ ਜਾਵੇ, ਹੈਨਾ, ਸ਼ਾਇਦ ਪਾਰਟੀ ਕਹਿ ਦੇਵੇ DC SSP ਨੂੰ ਕਿ ਵੀ ਸੁਣ ਲਿਆ ਕਰੋ 4 ਮਹੀਨੇ ਇਹਨਾਂ ਦੀ। ਹੁਣ ਪਿਛਲੇ ਵਾਰ ਕਲਾਸ ਲੱਗੀ ਸੀ ਇਹਨਾਂ ਦੀ, ਆਪਾਂ ਖਬਰ ਵੀ ਕੀਤੀ ਸੀ, ਜਲੰਧਰ 'ਚ ਮੀਟਿੰਗ ਬੁਲਾ ਕੇ ਚੰਗੀ ਝਾੜ ਝੰਬ ਹੋਈ ਸੀ ਸਾਰਿਆਂ ਦੀ। ਸਹੀ ਹੈ, ਬਿਲਕੁਲ। ਰਿਪੋਰਟ ਕਾਰਡ ਦਿਖਾਓ ਜੀ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਐਂ ਕਰੋ ਜੀ, ਐਂ ਪਿਛਰੋ ਜੀ, ਹੈਨਾ। ਤੇ ਹੁਣ ਐਕਟੀ MLA ਨੂੰ ਫਿਰ ਜਲੰਧਰੇ ਬੁਲਾਇਆ। ਠੀਕ ਹੈ। ਭਲਕੇ ਜਲੰਧਰ ਮੀਟਿੰਗ ਦੁਬਾਰਾ ਸੱਦ ਲਈ ਹੈ ਤੇ ਮੰਨਿਆ ਜਾ ਰਿਹਾ ਕਿ ਇਸ ਵਾਰ MLA ਪੜੋਸੇ ਜਾਣਗੇ। ਅੱਛਾ, ਪਿਛਲੇ ਵਾਰੀ ਝਟਕਾ ਮਾਰੀਆਂ ਦਿੱਤਾ ਜਾਊਗਾ। ਪਰ
ਦੂਸਰੀ ਸਚਾਈ ਇਹ ਆ ਹੂੰ ਹੂੰ ਕਿ 12 ਤੋਂ 16 ਐਮਐਲਏ ਤੇ ਇਹਨਾਂ ਨੂੰ ਇਸ ਕਦਰ ਜ਼ਿਆਦਾ ਸ਼ੱਕ ਹੈ ਹੂੰ ਕਿ ਇਹਨਾਂ ਨੂੰ ਟਿਕਟ ਰਾਘਵ ਚੱਡਾ ਦੇ ਕਹੇ ਤੇ ਦਿੱਤੀ ਸੀ, ਤੇ ਜਿਨ੍ਹਾਂ ਨੂੰ ਰਾਘਵ ਚੱਡਾ ਦੇ ਕਹੇ ਤੇ ਟਿਕਟ ਦਿੱਤੀ ਸੀ ਉਹਨਾਂ ਦੀ ਇਹ ਖਾਸ ਨਿਗਰਾਨੀ ਰੱਖ ਰਹੇ ਨੇ। ਵੈਸੇ ਸਾਰੇ ਐਮਐਲਏ ਦੀ ਨਿਗਰਾਨੀ ਇਸ ਕਦਰ ਰੱਖੀ ਜਾ ਰਹੀ ਆ ਜੀ ਕਿ ਇਹਨਾਂ ਦੇ ਘਰੇ ਕੌਣ ਆ ਰਿਹਾ, ਇਹ ਘਰੋਂ ਜੇ ਨਿਕਲਦੇ ਨੇ ਕਿੱਥੇ ਜਾ ਰਹੇ ਨੇ, ਸਹੀ ਹੈ, ਕੀ ਕਰ ਰਹੇ ਨੇ, ਕਿਹਨੂੰ ਮਿਲ ਰਹੇ ਨੇ, ਤੇ ਐਮਐਲਏ ਦਾ ਇਹ ਵੀ ਮੰਨਣਾ ਕਿ ਸਾਡੇ ਫੋਨ ਵੀ ਰਿਕਾਰਡ ਤੇ ਲੱਗੇ ਹੋਣੇ। ਹੋ ਸਕਦਾ, ਉਹ ਤਾਂ ਵੈਸੇ ਪਹਿਲਾਂ ਹੀ ਹੋ ਸਕਦਾ ਲਾਏ ਹੁਣ, ਚਲੋ, ਪਰ ਇੱਕ ਵਾਰ ਹੁਣ ਮੈਨੂੰ ਇਹ ਡਰ ਜੀ। ਸੋ ਇਸ ਲਈ ਜਦੋਂ ਤੁਹਾਨੂੰ ਆਪਣੇ ਐਮਐਲਏ ਤੇ ਯਕੀਨ ਨਹੀਂ ਤਾਂ ਪੰਜਾਬ ਤੁਹਾਡੇ ਤੇ ਯਕੀਨ ਕਿਉਂ ਕਰੇ? ਸਵਾਲ ਤਾਂ ਇਹ ਹੈ। ਸੋ ਇਹ ਬੇਭਰੋਸਗੀ ਦੇ ਆਲਮ ਦੇ ਵਿੱਚ ਆਪਾਂ ਧਾਪੀ ਹੈ। ਕੇਜਰੀਵਾਲ ਨੂੰ ਆਪਣਾ ਪਿਆ ਜੀ ਕਿ ਜੀ ਉਧਰ ਮੇਰਾ ਕੇਸ, ਮੈਂ ਸੱਤਿਆਗ੍ਰਹਿ ਕਰੂੰਗਾ, ਮੈਂ ਇਹ ਕਰੂੰਗਾ, ਹੈ ਨਾ, ਤੇ ਇੱਧਰ ਭਗਵੰਤ ਮਾਨ ਦਾ ਜੱਜਾ ਮਸਲਾ ਆਪਣਾ ਆਇਆ ਤਾਂ ਸੜਕ ਤੇ ਆ ਗਏ। ਸਹੀ ਗੱਲ। ਹੁਣ ਜਦੋਂ ਐਮਐਲਏ ਗਏ ਤਾਂ ਇਹਨਾਂ ਦੇ ਐਮਪੀ ਗਏ ਤਾਂ ਇਹਨਾਂ ਦੇ ਘਰਾਂ ਬਾਹਰ ਗਦਾਰ ਲਿਖ ਦਿਓ ਜੀ, ਆਹ ਲਿਖ ਦਿਓ ਜੀ, ਪ੍ਰਦਰਸ਼ਨ ਕਰਨ ਆ ਗਏ। ਮਤਲਬ ਤੁਸੀਂ ਪੰਜਾਬ ਲਈ ਸੜਕ ਦੀ ਰਾਜਨੀਤੀ ਕਦੋਂ ਕੀਤੀ ਹੈ ਜੀ, ਮੈਨੂੰ ਦੱਸ ਦਿਓ। ਸਹੀ ਹੈ, ਬਿਲਕੁਲ ਜੀ। ਪੰਜਾਬ ਦੇ ਮੁੱਦਿਆਂ ਦੀ ਕਦੋਂ ਉਤਰੇ ਧਰਤੀ ਤੇ ਦੱਸ ਦਿਓ। ਉਹਦੇ ਨੈਰੇਟਿਵ ਸਿਰਜਣ ਲਈ ਕਿੰਨਾ ਕੁ ਮੀਡੀਆ ਨੂੰ ਵਰਤ ਲਿਆ ਜੀ, ਕੀ ਕੀਤਾ ਮੈਨੂੰ ਦੱਸ ਦਿਓ। ਆਪਣੇ ਮਸਲਿਆਂ ਲਈ, ਨਿੱਜ ਲਈ, ਆਪਣੀ ਪਾਰਟੀ ਲਈ, ਆਪਣੇ ਆਪ ਲਈ ਤੁਸੀਂ ਧਰਤੀ ਤੇ ਆਉਣੀ। ਸੋ ਇਹ ਪੰਜਾਬ ਨੂੰ ਸਮਝ ਕੇ ਰੱਖਣ ਦੀ ਲੋੜ ਆ। ਕੋਈ ਸ਼ੱਕ ਨਹੀਂ, ਕੱਲ ਨੂੰ ਇਹਨਾਂ ਨੇ ਐਮਰਜੈਂਸੀ ਮੀਟਿੰਗ ਸੱਦੀ ਆ, ਉੱਥੇ ਮਨਾਉਣ, ਸਮਝਾਉਣ, ਪਲੋਸਣ, ਤਾਕਤ ਦੇਣ, ਇਹ ਜਿਹੀਆਂ ਕੁਝ ਗੱਲਾਂ ਕਰਨ ਦੀ ਉਮੀਦ ਹੈ। ਬਾਕੀ ਪਤਾ ਨਹੀਂ, ਇੰਚਾਰਜ ਮਨੀਸ਼ ਸਿਸੋਦੀਆ ਜੀ, ਉਹ ਸਾਮਦਾਮ ਦੰਡ ਭੇਦ ਫਿਰ ਕੋਈ ਸਮਝਾਉਣ ਲੱਗ ਜਾਵੇ। ਕੀ ਅਜੇ ਵੀ ਉਮੀਦ ਕਰੀਏ ਕਿ ਕੋਈ ਐਮਐਲਏ ਬਾਹ ਖੜਾ ਕਰਕੇ ਪੰਜਾਬ ਦੇ ਮਸਲੇ ਤੇ ਬੋਲੂਗਾ, ਜਾਂ ਅਜੇ ਵੀ ਡਰ ਲੱਗਦਾ? ਉਮੀਦ ਨਹੀਂ। ਉਹ ਕੱਲ ਵੀ ਕੁਝ ਸਾਥੀ ਮੇਰੇ ਨਾਲ ਗੱਲ ਕਰ ਰਹੇ ਸੀ, ਉਹ ਕਹਿ ਰਹੇ ਸੀ, ਕਹਿੰਦੇ ਵੀ ਕਿ ਇਹਨਾਂ ਨਾਲ ਤਾਂ ਬਿਹਾਰ ਤੋਂ ਆਇਆ ਵਾ ਬੰਦਾ ਹੀ ਚੰਗਾ, ਘੱਟੋ ਘੱਟ ਕੁਵਰ ਵਿਜੇ ਪ੍ਰਤਾਪ ਨੇ ਆਪਣਾ ਰੂਸਾ ਦਾ ਪ੍ਰਗਟਾਇਆ ਜਾਂ ਕਿਸੇ ਨੁਕਤੇ ਨਾਲ ਪ੍ਰਗਟਾਇਆ। ਹਾਂਜੀ ਹਾਂਜੀ, ਸਹੀ ਹੈ। ਇਹ ਤਾਂ ਉਹਨਾਂ ਬੋਲਣ ਜੋਗੇ ਵੀ ਨਹੀਂ ਗਏ, ਉਹਨਾਂ ਬੋਲਣ ਜੋਗੇ ਵੀ ਨਹੀਂ। ਸੋ ਇਸ ਲਈ ਦੇਖਣ ਵਾਲੀ ਗੱਲ ਹੋਊਗੀ ਕੱਲ ਵਾਲੀ ਮੀਟਿੰਗ ਤੋਂ ਹੁੰਦਾ ਕੀ ਆ। ਪਰ ਇਹਨਾਂ ਨੂੰ ਡਰ ਇਸ ਕਦਰ ਹੈ ਕਿ ਜੇ ਰਾਘਵ ਚੱਡਾ 10-12 ਐਮਐਲਏ ਤੋੜ ਕੇ ਨਾ ਲੈ ਜਾਵੇ ਕਿਤੇ, ਤੇ ਸੰਦੀਪ ਪਾਠਕ ਦੀ ਅਗਵਾਈ 'ਚ ਜਿਹੜਾ ਸੰਗਠਨ ਬਣਿਆ ਸਾਡਾ ਮਾੜਾ ਮੋਟਾ, ਜਿੰਨੇ ਕਿ ਚੇਅਰਮੈਨ, ਉਪ ਚੇਅਰਮੈਨ ਹੈ ਨਾ, ਨਿਗਮਾਂ ਦੇ, ਹੋਰਨਾਂ ਦੇ, ਸਾਰਿਆਂ ਦੇ ਲੱਗੇ ਨੇ, ਕਿਤੇ ਉਹ ਨਾ ਚਲੇ ਜਾਣ। ਸੋ ਚੇਅਰਮੈਨਾਂ ਤੇ ਵੀ ਨਜ਼ਰ ਰੱਖੀ ਜਾਏ। ਜੀ ਸਹੀ ਹੈ।